ਪੰਜਾਬ ਦੇ ਵਿੱਚ ਪੰਜਾਬੀ ਪੜਾਓ ਦੇ ਨਾਂ ਤੋਂ ਇੱਕ ਰੈਲੀ ਲਾਹੌਰ ਵਿੱਚ ਕੱਢੀ ਗਈ, ਜਿਹਦੇ ਵਿੱਚ ਪੰਜਾਬ ਦੇ ਵੱਡੇ ਸੇਵਾਕਾਰਾਂ ਤੋਂ ਇਲਾਵਾ ਆਮ ਲੋਕਾਂ ਦੇ ਇੱਕ ਵੱਡੇ ਇਕੱਠ ਨੇ ਹਿੱਸਾ ਲਿਆ। ਪੰਜਾਬੀ ਬੋਲੀ ਪੰਜਾਬੀ ਹੁਸੈਨ ਦੀ ਬੋਲੀ ਪੰਜਾਬੀ ਭਗਤ ਦੀ ਬੋਲੀ ਪੰਜਾਬੀ ਭਗਤ ਦੀ ਬੋਲੀ ਪੰਜਾਬੀ। ਲਾਹੌਰ ਪ੍ਰੈਸ ਕਲੱਬ ਦੇ ਬਾਹਰ ਪੰਜਾਬੀ ਪੜਾਓ ਦੇ ਨਾਅਰੇ ਵੀ ਲਾਏ ਗਏ। ਪੰਜਾਬ ਦੇ ਸੇਵਾਕਾਰਾਂ ਦਾ ਮੁਤਾਲਬਾ ਸੀ ਕਿ ਹਰ ਸੂਬੇ 'ਚ ਉਹਨਾਂ ਦੀ ਜ਼ਬਾਨ ਵਿੱਚ ਨਿਸਾਬ ਪੜਾਇਆ ਜਾਂਦਾ ਹੈ ਤੇ ਪੰਜਾਬ ਦੇ ਨਾਲ ਇਹ ਧਰੋਹ ਕਿਉਂ ਹੋ ਰਿਹਾ ਹੈ। ਰੈਲੀ ਵਿੱਚ ਪੰਜਾਬੀ ਦੇ ਵੱਡੇ ਸ਼ਾਇਰਾਂ ਅਦੀਬਾਂ ਨੇ ਵੀ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਇਜ਼ਹਾਰੇ ਖਿਆਲ 'ਚ ਆਖਿਆ, ਪੰਜਾਬੀ ਜ਼ੁਬਾਨ ਦੀ ਜਿਹੜੀ ਪਿਛਲੇ 70-80 ਸਾਲ ਦੀ ਜਦੋਂ ਦਾ ਪਾਕਿਸਤਾਨ ਬਣਿਆ ਇੱਥੇ ਲੋਕਾਂ ਦੀ ਸਟਰਗਲ ਹੈ, ਉਹਦੇ ਵਿੱਚ ਮੀਡੀਆ ਨੇ ਇੱਕ ਬਹੁਤ ਨੈਗੇਟਿਵ ਰੋਲ ਪਲੇ ਕੀਤਾ। ਜਿਹੜੀ ਵੀ ਕੋਈ ਮੂਵਮੈਂਟ ਹੈ ਉਹਨੂੰ ਹਮੇਸ਼ਾ ਮੀਡੀਆ ਚੁੱਕਦਾ ਹੈ ਔਰ ਲੋਕਾਂ ਤੱਕ ਉਹ ਪਹੁੰਚਾਉਂਦਾ ਹੈ। ਜਦੋਂ ਤੁਸੀਂ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਹੋ ਲੋਕ ਤੇ ਮੀਡੀਆ ਨੇ ਕੋਈ ਚੰਗਾ ਰੋਲ ਪਲੇ ਨਹੀਂ ਕੀਤਾ, ਉਹਦੇ ਲਈ ਅਸੀਂ ਮੀਡੀਆ ਨੂੰ ਬਲੇਮ ਨਹੀਂ ਕਰਦੇ। ਅਗਰ ਇੱਥੇ ਇਸ ਮੁਲਕ ਵਿੱਚ ਆਜ਼ਾਦ ਮੀਡੀਆ ਹੁੰਦਾ, ਇੰਡੀਪੈਂਡੈਂਟ ਆਜ਼ਾਦ ਆਪਣੀ ਸੋਚ ਵਾਲਾ, ਤੇ ਫਿਰ ਉਹ ਸਾਡੀਆਂ ਖਬਰਾਂ ਹਮੇਸ਼ਾ ਲਾਉਂਦੇ, ਸਾਡੀਆਂ ਮੀਟਿੰਗਸ, ਰੈਲੀ, ਪ੍ਰੋਟੈਸਟ, ਕਿਉਂਕਿ ਉਹਨਾਂ ਨੂੰ ਆਜ਼ਾਦੀ ਨਹੀਂ ਹੈ ਤੇ ਜਿਹੜੇ ਉਹਨਾਂ ਨੂੰ ਉੱਤੋਂ ਆਰਡਰ ਆਉਂਦੇ ਨੇ ਉਸ ਹਿਸਾਬ ਨਾਲ ਉਹ ਚੱਲਦੇ ਨੇ। ਤੇ ਪੰਜਾਬ ਕਿਉਂਕਿ ਅੰਗਰੇਜ਼ ਨੇ ਆ ਕੇ ਜ਼ਬਾਨ ਖਤਮ ਕੀਤੀ। ਅੰਗਰੇਜ਼ ਤੋਂ ਪਹਿਲੇ ਪੰਜਾਬ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ 70% ਲੋਕ ਪੜ੍ਹੇ ਲਿਖੇ ਸਨ ਪੰਜਾਬ ਵਿੱਚ, ਜਿਹੜੇ ਉਹ ਮਦਰਸੇ ਜਿਹੜੇ ਵੀ ਇਹਨਾਂ ਦੇ ਅਦਾਰੇ ਸਨ ਤਾਲੀਮੀ ਉਹਨਾਂ 'ਚ ਪੜ੍ਹਦੇ ਸਨ। ਅੰਗਰੇਜ਼ ਨੇ ਆ ਕੇ ਖਾਸ ਤੌਰ 'ਤੇ ਕਿਉਂਕਿ ਲੋਕ ਪੜ੍ਹ ਜਾਣ ਤੇ ਉਹਨਾਂ ਨੂੰ ਹੋਸ਼ ਆਉਂਦੀ ਤੇ ਜਿਹੜੇ ਤਬਕਿਆਂ ਤੋਂ ਖਤਰਾ ਹੋਏ ਉਹਨਾਂ ਕੋਲ ਉਹਨਾਂ ਦੀ ਬੋਲੀ ਖੋਲ੍ਹੋ ਉਹਨਾਂ ਨੂੰ। ਤੇ ਹੁਣ ਅਸੀਂ ਪੜ੍ਹੇ ਲਿਖੇ ਤਾਂ ਹੈਗੇ ਹਾਂ, ਦੌਲਤ ਸ਼ਾਹ ਦੇ ਚੂਹੇ ਅਸੀਂ ਕ੍ਰੀਏਟ ਕਰ ਰਹੇ ਹਾਂ ਯੂਨੀਵਰਸਿਟੀਆਂ ਤੋਂ, ਲੇਕਿਨ ਸਾਨੂੰ ਇਲਮ ਨਹੀਂ ਹੈਗਾ ਕਿ ਸਾਡੀ ਤਾਰੀਖ ਕੀ ਹੈ, ਸਾਡੇ ਵੱਡੇ ਲੋਕ ਕੌਣ ਨੇ। ਜਦੋਂ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਸ਼ੁਰੂ ਹੋਈ, ਅਸੀਂ ਉਦੋਂ ਵੀ ਸਰਕਾਰ ਨੂੰ ਇਹ ਡਿਮਾਂਡ ਕੀਤੀ ਕਿ ਅਗਰ ਸਾਡੇ ਮੁਲਕ ਵਿੱਚ ਬੱਚਿਆਂ ਨੂੰ ਜੋਸ਼ਵਾ, ਨਾਨਕ, ਫਰੀਦ ਦੀ ਬੋਲੀ ਪੜ੍ਹਾਵਾਂਗੇ, ਬੱਚਿਆਂ ਨੂੰ ਸਮਝ ਆਏਗੀ ਕਿ ਇਹ ਸਾਰੇ ਪੰਜਾਬੀ ਸਨ ਲੇਕਿਨ ਇਹਨਾਂ ਦਾ ਮੁਖਤਲਿਫ ਮਜ਼ਹਬਾਂ ਨਾਲ ਤਾਲੁਕ ਸੀ। ਉਹਨਾਂ ਦੇ ਦਿਲ ਅੰਦਰੋਂ ਵੱਡੇ ਹੋਣਗੇ, ਉਹ ਸੋਚਣਗੇ ਕਿ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ। ਤੇ ਬਸ ਉਹੀ ਹੈ ਕਿ ਜਿਹੜੇ ਲੋਕ ਇਹਦੇ 'ਤੇ ਕਰ ਰਹੇ ਨੇ ਕੋਸ਼ਿਸ਼, ਉਹ ਕਰਦੇ ਰਹਿਣਗੇ। ਪਹਿਲੇ ਸਾਡੇ ਬਜ਼ੁਰਗ ਸਨ, ਹੁਣ ਅਸੀਂ ਬਜ਼ੁਰਗ ਹੋ ਗਏ, ਅੱਗੇ ਹੁਣ ਸਾਡੇ ਬੱਚੇ ਆਉਣਗੇ, ਲੇਕਿਨ ਇਹ ਕਿ ਇੱਕ ਜਾਇਜ਼ ਹੱਕ ਹੈ ਜਿਹੜਾ ਮੰਨਿਆ ਜਾਣਾ ਜ਼ਰੂਰੀ ਹੈ। ਕਿਉਂਕਿ ਯਾਰ ਤਾਂ ਹੁੰਦਾ ਕਿਸੇ ਸੂਬੇ 'ਚ ਨਾ ਹੁੰਦਾ, ਬਾਕੀ ਸੂਬਿਆਂ 'ਚ ਅਗਰ ਸਿੰਧੀ, ਪਖਤੂਨ ਔਰ ਬਲੋਚੀ ਪੜ੍ਹਾਈ ਜਾਂਦੀ ਪ੍ਰਾਇਮਰੀ ਸਕੂਲ ਵਿੱਚ 5ਵੀਂ ਤੱਕ, ਤੇ ਪੰਜਾਬ ਵਿੱਚ ਪੰਜਾਬੀ ਕਿਉਂ ਨਹੀਂ ਪੜ੍ਹਾਈ ਜਾਂਦੀ। ਸਾਡੇ ਨਾਲ ਪੰਜਾਬੀ ਲਹਿਰ ਦੇ ਆਗੂ ਮੌਜੂਦ ਨੇ। ਲਹਿੰਦੇ ਪੰਜਾਬ 'ਚ ਪੰਜਾਬੀ ਕਲਚਰ ਨੂੰ, ਪੰਜਾਬੀ ਰੇਤਲ ਨੂੰ ਤੇ ਉਹਦੇ ਬੂਦੋਬਾਸ਼ ਨੂੰ ਜਿੱਦਾਂ ਇਹਨਾਂ ਨੇ ਐਕਸਪਲੋਰ ਕੀਤਾ, ਜਿੱਦਾਂ ਇਹ ਸਾਹਮਣੇ ਲੈ ਕੇ ਆਏ, ਉਹ ਬੜਾ ਜ਼ਬਰਦਸਤ ਕੰਮ ਹੈ। ਸਾਡੇ ਨਾਲ ਨਾਸਰ ਢਿੱਲੋਂ ਸਾਹਿਬ ਮੌਜੂਦ ਨੇ, ਪੰਜਾਬੀ ਲਹਿਰ ਦੇ ਆਗੂ ਨੇ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਇਕੱਠ ਹੋਇਆ ਹੈ, ਉਹਦੇ ਉੱਤੇ ਗੱਲ ਕਰਾਂਗੇ। ਸਰ, ਇੱਕੋ ਹੀ ਸਵਾਲ ਸਿਰਫ ਕਰਾਂਗਾ ਤੁਹਾਨੂੰ ਕਿ ਮੀਡੀਆ ਦੇ ਨਾਲ ਤੁਹਾਡਾ ਤਾਲੁਕ ਹੈ ਤੇ ਤੁਸੀਂ ਇਸ ਜ਼ਬਾਨ ਦੀ ਪ੍ਰਮੋਸ਼ਨ ਲਈ, ਇਸ ਜ਼ਬਾਨ ਦੀ ਵਧਾ ਲਈ ਬੜਾ ਕੰਮ ਕਰ ਰਹੇ ਹੋ। ਤੁਸੀਂ ਸਮਝਦੇ ਹੋ ਕਿ ਸਿਰਫ ਨਿਸਾਬ ਦੀ ਹੱਦ ਤੱਕ ਸਹੀ ਹੈ, ਜਾਂ ਅਸੀਂ ਜਿਹੜਾ ਡਿਜੀਟਲ ਦੌਰ ਚੱਲ ਰਿਹਾ, ਡਿਜੀਟਲ ਤੌਰ 'ਤੇ ਸਾਡੇ ਉਹ ਹੀਰੋਜ਼ ਜਿਨ੍ਹਾਂ ਨੂੰ ਹੁਣ ਬੱਚੇ ਭੁੱਲ ਗਏ ਨੇ, ਦੁੱਲਾ ਭੱਟੀ, ਰਾਏ ਅਹਿਮਦ ਖਾਨ ਖਰ, ਉਹਨਾਂ ਉੱਪਰ ਕੋਈ ਫੀਚਰ ਫਿਲਮ ਬਣਨੀਆਂ ਚਾਹੀਦੀਆਂ ਨੇ, ਕੋਈ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ? ਬਿਲਕੁਲ, ਪਹਿਲਾਂ ਤਾਂ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੌਕਾ ਦਿੱਤਾ। ਇਹ ਸਿਰਫ ਨਿਸਾਬ ਦੀ ਹੱਦ ਤੱਕ ਨਹੀਂ, ਸਾਨੂੰ ਆਪਣੇ ਘਰਾਂ 'ਚ, ਸਾਡੇ ਦਫ਼ਾਤਰ, ਸਾਡੇ ਜਿਸ ਤਰ੍ਹਾਂ ਅਸੈਂਬਲੀ ਆ, ਇਹਦੇ ਵਿੱਚ, ਜਾਂ ਸਾਡੇ ਜਿਹੜੇ ਹੀਰੋਜ਼ ਨੇ ਜਿਹਦੀ ਤੁਸੀਂ ਗੱਲ ਕਰਨ ਦੇ ਸਵਾਲ ਮੇਰੇ 'ਤੇ ਕੀਤਾ, ਉਹਨਾਂ 'ਤੇ ਵੇਖੋ ਜੀ। ਉੱਧਰਲੇ ਪਾਸੇ ਜਾਈਏ, ਉਹਨਾਂ ਨੇ ਰਾਏ ਅਹਿਮਦ ਖਾਨ ਖਰਲ 'ਤੇ ਵੀ ਉਹਨਾਂ ਨੇ ਗਾਣੇ ਬਣਾਏ, ਉਹਨਾਂ ਨੇ ਦੁੱਲੇ ਭੱਟੀ 'ਤੇ ਵੀ ਬਣਾਏ, ਉਹਨਾਂ ਫਿਲਮਾਂ ਵੀ ਬਣਾਈਆਂ। ਸਾਨੂੰ ਵੀ ਇਨੀਸ਼ੀਏਟ ਕੁਛ ਨਾ ਕੁਛ ਕਰਨਾ ਪੈਣਾ ਵੀ ਉਸ ਗੁੱਜਰ ਵਾਲੀ ਫੀਚਰ ਫਿਲਮ 'ਚ ਬਾਹਰ ਆ ਕੇ ਸਾਨੂੰ ਇਸ ਪਾਸੇ ਸਾਡੇ ਹੀਰੋਜ਼ 'ਤੇ ਵੀ ਥੋੜ੍ਹੇ ਬਹੁਤ ਕਰਨਾ ਚਾਹੀਦਾ। ਸਾਨੂੰ ਪਤਾ ਲੱਗੇ ਵੀ ਸਾਡੇ ਪੰਜਾਬ ਦੇ ਹੀਰੋਜ਼ ਕਿਹੜੇ ਨੇ। ਉਹਦੇ 'ਚ ਰਾਏ ਅਹਿਮਦ ਖਾਨ ਖਰਲ ਆ, ਦੁੱਲਾ ਭੱਟੀ ਆ, ਭਗਤ ਸਿੰਘ ਆ। ਸਾਡੇ ਇੱਧਰਲੇ ਪੰਜਾਬ ਦੇ ਵਿੱਚ ਬਿਲਕੁਲ ਇਹਨਾਂ 'ਤੇ ਕੰਮ ਨਹੀਂ ਹੋਇਆ, ਤੇ ਮੇਰਾ ਖਿਆਲ ਹੈ ਉਹਨਾਂ 'ਤੇ ਕੰਮ ਹੋਣਾ ਚਾਹੀਦਾ। ਫੀਚਰ ਫਿਲਮ ਵੀ ਬਣੀਆਂ ਚਾਹੀਦੀਆਂ, ਗਾਣੇ ਵੀ ਬਣਨੇ ਚਾਹੀਦੇ। ਸਾਡੇ ਨਿਸਾਬ ਦੇ ਵਿੱਚ ਉਹਦਾ ਹਿੱਸਾ ਹੋਣਾ ਚਾਹੀਦਾ, ਇੱਕ ਅੱਧਾ ਚੈਪਟਰ ਹੋਵੇ। ਜੇ ਅਸੀਂ ਅੰਗਰੇਜ਼ਾਂ ਨੂੰ ਆਪਣੇ ਚੈਪਟਰ ਦਾ ਹਿੱਸਾ ਬਣਾ ਸਕਦੇ ਤਾਂ ਆਪਣੇ ਪੰਜਾਬ ਦੇ ਹੀਰੋਜ਼ ਨੂੰ ਕਿਉਂ ਨਹੀਂ ਬਣਾ ਸਕਦੇ? ਬਾਬਾ ਜੀ, ਇਹ ਦੱਸੋ ਕਿ ਤੁਸੀਂ ਜਿੰਨੀ ਵੀ ਸ਼ਾਇਰੀ ਲਿਖੀ ਹੈ ਉਹਦੇ ਵਿੱਚ ਤਬਕਾਤੀ ਤਕਸੀਮ 'ਤੇ ਤੁਸੀਂ ਬਹੁਤ ਤਨਕੀਦ ਕੀਤੀ। ਹੁਣ ਐਵੇਂ ਲੱਗ ਰਿਹਾ ਕਿ ਜਿਵੇਂ ਜ਼ੁਬਾਨ 'ਚ ਵੀ ਤਬਕਾਤੀ ਤਕਸੀਮ ਹੋ ਗਈ ਹੈ, ਯਾਨੀ ਪੰਜਾਬੀ ਅਨਪੜ੍ਹਾਂ ਦੀ ਜ਼ੁਬਾਨ ਗਾਲ ਕੱਢਣ ਲਈ ਮੰਨ ਲਈ ਗਈ ਹੈ, ਜਦਕਿ ਬਾਕੀ ਇੰਟੈਲੈਕਚੁਅਲ ਜ਼ੁਬਾਨਾਂ ਨੂੰ ਅਸੀਂ ਪੀਕ 'ਤੇ ਲੈ ਗਏ ਨੇ। ਤੁਸੀਂ ਸਮਝਦੇ ਹੋ ਕਿ ਮੌਜੂਦਾ ਦੌਰ ਦੇ ਵਿੱਚ ਲੋਕਾਂ ਨੂੰ ਇਸ ਚੀਜ਼ 'ਤੇ ਕਾਇਲ ਕਰਨਾ? ਨਹੀਂ, ਕਾਇਲ ਨਹੀਂ ਕਰਨਾ। ਜ਼ਰਾ ਕਦੀ ਬੰਦਾ ਨਾ ਸੜਕ ਤੋਂ ਇੱਕ ਪਾਸੇ ਹੋ ਕੇ ਵੀ ਤੁਰਨ ਲੱਗ ਪੈਂਦਾ ਨਾ, ਤੇ ਉਹ ਜ਼ਰਾ ਫਾਸਲਾ ਕਰ ਲੈਂਦਾ। ਲਿਹਾਜ਼ਾ ਸਾਂਝ ਸਾਡੀ ਉਵੇਂ ਹੀ ਹੈ। ਐਵੇਂ ਅਸੀਂ ਥੋੜ੍ਹਾ ਜਿਹਾ ਜਿਹੜੇ ਪੰਜਾਬੀ ਹੈ ਨਾ,
ਗਫਲਤ ਦਾ ਸ਼ਿਕਾਰ ਹਾਂ ਅੱਛਾ ਅਸੀਂ ਆਪ, ਲੋਕੀ ਨਹੀਂ। ਉਹ ਸਾਨੂੰ ਕੋਈ ਨਹੀਂ ਕਹਿੰਦਾ ਕਿ ਤੁਸੀਂ ਪੰਜਾਬੀ ਨਾ ਬੋਲੋ, ਅਸੀਂ ਆਪਣੇ ਆਪ ਹੀ ਨਹੀਂ ਬੋਲਣ ਦੇ। ਇਹ ਸਾਡੀ ਜ਼ਿਆਦਤੀ ਹੈ। ਲਿਹਾਜ਼ਾ ਸਾਨੂੰ ਇਹ ਅਸੀਂ ਜਿਹੜੇ ਜਾਗ ਰਹੇ ਨੇ, ਅਸੀਂ ਉਹਨਾਂ ਨੂੰ ਸਮਝਣੇ ਸੁੱਤੇ ਹੋਏ ਨੇ, ਅਸੀਂ ਉਹਨਾਂ ਨੂੰ ਜਾਗਦਿਆਂ ਨੂੰ ਜਗਾ ਰਹੇ ਹਾਂ ਕਿ ਤੁਸੀਂ ਜਾਗੋ ਯਾਰ, ਹੈ ਸਾਡੀ ਜ਼ਬਾਨ 'ਚ, ਹੋਰ ਕੋਈ ਨਹੀਂ। ਬਸ ਤੇ ਚਾਹੁੰਦੇ ਹਾਂ ਕਿ ਇਹਨਾਂ ਨੂੰ ਇਸ ਜ਼ਬਾਨ ਨੂੰ ਸਕੂਲ 'ਚ ਕਾਲਜ 'ਚ ਲਾ ਦਿੱਤਾ ਜਾਏ ਤਾਂ ਕਿ ਬੱਚੇ ਪੜ੍ਹ ਪੈਣ। ਸਾਡੀਆਂ ਨਸਲਾਂ ਜਿਹੜੀਆਂ ਨੇ ਉਹ ਸਾਡੇ ਬਾਰੇ ਵੀ ਤਾਂ ਜਾਣਨ ਨਾ ਕੁਛ। ਜੇ ਪੰਜਾਬੀ ਭੁੱਲ ਗਈ ਤਾਂ ਫਿਰ ਸਾਡੇ ਬਾਰੇ ਕੌਣ ਜਾਣੇਗਾ? ਠੀਕ ਹੈ ਨਾ, ਬਾਬਿਆਂ ਨੂੰ ਤਾਂ ਜੇ 100 ਸਾਲ ਜਾਣ ਲਏਗਾ ਕੋਈ, ਸਾਨੂੰ ਕੌਣ ਜਾਣੇਗਾ? ਸਾਡੇ ਜੇ ਸ਼ਾਇਰ ਅਦੀਬ ਰਾਈਟਰ ਮੈਦਾਨ 'ਚ ਆ ਰਹੇ ਨੇ, ਉਹਨਾਂ ਨੂੰ ਵੀ ਤਾਂ ਪੜ੍ਹਿਆ ਜਾਣਾ ਚਾਹੀਦਾ ਨਾ, ਉਹਨਾਂ ਦਾ ਵੀ ਹੱਕ ਹੈ। ਲਿਹਾਜ਼ਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਲਾ ਕਰੇ ਕਿ ਉਹ ਅਸੀਂ ਆਪਣੀ ਜ਼ਬਾਨ ਨੂੰ ਸਾਹਮਣੇ ਲੈ ਕੇ ਆਈਏ, ਸਕੂਲਾਂ ਕਾਲਜਾਂ ਦੇ ਵਿੱਚ ਇਹਨੂੰ ਰਾਈਜ਼ ਕਰਵਾ ਲਈਏ, ਲਾਗੂ ਕਰਵਾ ਲਈਏ। ਹੋਰ ਸਾਡਾ ਮਕਸਦ ਕੋਈ ਨਹੀਂ। ਕਿੰਨੀ ਕੁ ਦੇਰ ਲੱਗੇਗੀ ਕੋਈ? ਨਹੀਂ, ਇਹ ਦੇਰ ਨਹੀਂ ਲੱਗਦੀ। ਇਹ ਹਕੂਮਤਾਂ ਨੂੰ ਜ਼ਰਾ ਅਕਲ ਆ ਜਾਏ, ਮੌਤ ਆ ਜਾਏ ਇਹਨਾਂ ਨੂੰ, ਇਹ ਜ਼ਰਾ ਜਿਹਾ ਸੋਚ ਲੈਣ ਕਿ ਯਾਰ ਬਾਕੀ ਤੇ ਸਾਰੇ ਅਸੀਂ ਇਹਦੇ ਨਾਲ ਕਿਉਂ ਜ਼ਿਆਦਤੀ ਕਰਨੇ ਪਏ, ਇਸ ਸੂਬੇ ਨਾਲ ਕਿਉਂ ਕਿਉਂਕਿ ਇਹ ਜਿਹੜੇ ਕੁਝ ਕੰਮ ਨੇ ਇਹ ਸਾਡੇ ਆ ਕੇ ਰੌਲਾ ਤਾਂ ਅਸੀਂ ਪਾ ਸਕਦੇ ਹਾਂ, ਲਾਗੂ ਅਸੀਂ ਨਹੀਂ ਕਰਵਾ ਸਕਦੇ। ਇਹ ਸਰਕਾਰੀ ਕੰਮ ਨੇ, ਸਰਕਾਰੀ ਸਤ੍ਹਾ ਦੇ ਲੋਕ ਨੇ, ਇਹ ਹਕੂਮਤਾਂ ਹੀ ਕਰਦੀਆਂ। ਹਕੂਮਤਾਂ ਹੋਰ ਇੰਨੀ ਬਦਤਮੀਜ਼ੀਆਂ ਕਰਨ ਦੀਆਂ ਨਾਲ, ਤੇ ਉਹਨਾਂ ਨੂੰ ਸਮਝਾਉਣਾ ਤਾਂ ਪੈਣਾ ਕਿ ਇੱਧਰ ਧਿਆਨ ਕਰੋ, ਛੱਡੋ, ਉਹ ਤਾਂ ਕੰਮ ਹੁੰਦੇ ਹੀ ਰਹਿਣੇ ਨੇ। ਲੇਕਿਨ ਮਸਾਇਲ ਜਿਹੜੇ ਪਬਲਿਕ ਦੇ ਮਸਾਇਲ ਨੇ ਉਹ ਵੀ ਹਕੂਮਤਾਂ ਖੜੀਆਂ। ਜਿਸ ਤਰ੍ਹਾਂ ਇਸ ਹਕੂਮਤ ਨੇ ਥੋੜ੍ਹੇ ਮਸਾਇਲ ਖੜੇ ਕਰ ਦਿੱਤੇ ਨੇ। ਲੋਕ, ਮੈਂ ਇਸ ਤੋਂ ਪਹਿਲੇ ਮੈਂ ਇੱਥੇ ਦੇਖਿਆ ਸੀ ਕਿ 3 ਜਲੂਸ ਸਨ, ਉਹ ਕਾਹਦੇ ਵਾਸਤੇ ਕਿ ਮਹਿੰਗਾਈ ਹੋ ਗਈ, ਮਹਿੰਗਾਈ ਹੋ ਗਈ, ਮਹਿੰਗਾਈ ਮਹਿੰਗਾਈ ਸਾਡੇ ਇਸ ਬੋਲ ਰਹੇ ਸਨ। ਅਤੇ ਲਿਹਾਜ਼ਾ ਹੁਣ ਅਸੀਂ ਚਾਹੁੰਦੇ ਹਾਂ ਕਿ ਉਹਦੇ ਨਾਲ ਨਾਲ ਇਹ ਵੀ ਸਾਡਾ ਇੱਕ ਇਸ਼ੂ ਹੈ। ਰੋਟੀ ਸਾਡਾ ਪਹਿਲਾ ਇਸ਼ੂ, ਇਹ ਪਹਿਲਾ ਇਸ਼ੂ ਰੋਟੀ, ਕਿਉਂਕਿ ਰੋਟੀ ਸਾਡੇ ਇੱਕ ਜਿਹੜਾ ਸੌਰੀ ਮੈਂ ਉਹ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਅਪਾਹਜ ਵੀ ਸਾਡਾ ਜੀ ਹੈ ਨਾ, ਰੋਟੀ ਉਹਨੂੰ ਵੀ ਚਾਹੀਦੀ। ਅਤੇ ਰੋਟੀ ਜਿਹੜਾ ਤਖਤ 'ਤੇ ਬੈਠਾ ਨਾ ਉਹਨੂੰ ਵੀ ਚਾਹੀਦੀ। ਲੈ ਤਾਂ ਰੋਟੀ ਬੜੀ ਜ਼ਰੂਰੀ ਹੈ, ਅਤੇ ਰੋਟੀ ਦੇ ਨਾਲ ਨਾਲ ਇਹੋ ਜਿਹੀਆਂ ਗੱਲਾਂ ਵੀ ਚੱਲਦੀਆਂ ਨੇ। ਅੱਛਾ ਰਜ਼ਾ ਸਾਹਿਬ, ਇਹ ਦੱਸੋ ਮੈਨੂੰ ਕਿ ਤੁਸੀਂ ਅੱਜ ਇਸ ਇਕੱਠ ਨੂੰ ਇਕੱਠਾ ਕਰਨ ਲਈ ਤੁਸੀਂ ਬਹੁਤ ਜ਼ਿਆਦਾ ਅਮਲੀ ਕਿਰਦਾਰ ਵੀ ਅਦਾ ਕੀਤਾ। ਫਿਰ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਇੱਕ ਲੰਬੀ ਤਹਿਰੀਕ ਹੈ। ਇਹ ਤਹਿਰੀਕ ਕਿਉਂ ਬਣੀ ਜਾ ਰਹੀ ਹੈ? ਗੱਲ ਤਾਂ ਬੜੀ ਸਿੰਪਲ ਹੈਗੀ ਹੈ ਕਿ ਸਾਡਾ ਹੱਕ ਆ, ਉਹ ਸਾਨੂੰ ਮਿਲਣਾ ਚਾਹੀਦਾ। ਇਹ ਕਿਸੇ ਇਨਕਲਾਬ ਦੀ ਲੋੜ ਹੈ ਜਾਂ ਸਾਨੂੰ ਇੰਝ ਹੀ ਮਿਲ ਜਾਏ? ਦੇਖੋ, ਇਨਕਲਾਬ ਇਹ ਨਹੀਂ ਹੁੰਦਾ ਕਿ ਕਿਸੇ ਮਾਰ ਦਾੜ ਦਾ ਜਾਂ ਕਿਸੇ ਕਤਲੋ ਗਾਰਤ ਦਾ ਨਾਮ ਹੁੰਦਾ ਹੈ। ਇਨਕਲਾਬ ਸਟੈਪ ਬਾਈ ਸਟੈਪ ਕਿਸੇ ਕੌਮ ਦੀ ਬਿਹਤਰੀ ਵੱਲ ਆਉਣਾ ਹੁੰਦਾ ਹੈ, ਕਿਸੇ ਇਸ਼ੂ ਦੇ ਸੋਲੂਸ਼ਨ ਵੱਲ ਆਉਣਾ ਹੁੰਦਾ ਹੈ। ਹੁਣ ਇਹਦੇ ਵਾਸਤੇ ਤਰੀਕਾ ਕਿਉਂ ਬਣਦੇ ਹਨ ਕਿ ਜਦੋਂ ਲੋਕਾਂ ਦੇ ਹੱਕ ਉਹਨਾਂ ਤੋਂ ਖੋਏ ਜਾਂਦੇ ਹਨ, ਉਹ ਲੋਕ ਬੋਲੀ ਹੋਵੇ, ਉਹ ਲੋਕਾਂ ਦੇ ਰਾਈਟਸ ਹੋਣ, ਜਾਂ ਲੋਕਾਂ ਦੀ ਕੋਈ ਰਹਿਤਲ ਦਾ ਮਸਲਾ ਹੋਵੇ, ਜਾਂ ਲੋਕਾਂ ਦੇ ਪੋਲੀਟੀਕਲ ਇਸ਼ੂਜ਼, ਉਹਨਾਂ ਤੇ ਇਹ ਤਰੀਕਾ ਬਣਦੀਆਂ ਹਨ। ਪੰਜਾਬ ਦੇ ਅੰਦਰ ਜਿਹੜੇ ਸਭ ਤੋਂ ਵੱਡਾ ਕੰਮ ਹੋਣ ਵਾਲਾ ਸੀ ਪਾਕਿਸਤਾਨ ਬਣਨ ਦੇ ਬਾਅਦ, ਉਹ ਸੀ ਪੰਜਾਬੀ ਜ਼ਬਾਨ ਦੇ ਵਿੱਚ ਪੜ੍ਹਾਇਆ ਜਾਣਾ। ਦੁਨੀਆ ਕਹਿੰਦੀ ਹੈ, ਯੂਨੈਸਕੋ ਕਹਿੰਦਾ ਹੈ, ਦੁਨੀਆ ਦਾ ਹਰ ਸਿਆਣਾ ਕਹਿੰਦਾ ਹੈ ਕਿ ਤੁਸੀਂ ਕਿਸੇ ਵੀ ਕੌਮ ਦੇ ਬੱਚਿਆਂ ਨੂੰ ਉਹਨਾਂ ਦੀ ਬੋਲੀ ਦੇ ਵਿੱਚ ਪੜ੍ਹਾ ਦਿਓਗੇ ਤੇ ਉਹਨਾਂ ਦੇ ਅੰਦਰ ਸੋਚ ਸਮਝ ਪੈਦਾ ਹੋ ਜਾਏਗੀ। ਹੁਣ ਹੋਇਆ ਕੀ ਕਿ ਇੱਥੇ ਪੰਜਾਬ ਦੇ ਬੱਚਿਆਂ ਨੂੰ ਗੈਰ ਬੋਲੀਆਂ ਦੇ ਵਿੱਚ ਪੜ੍ਹਾਇਆ ਜਾਂਦਾ ਹੈ। ਅਸੀਂ ਉਹਨਾਂ ਸਾਰੀਆਂ ਗੈਰ ਬੋਲੀਆਂ ਨੂੰ ਐਕਸੈਪਟ ਕੀਤਾ ਹੈ, ਲੇਕਿਨ ਸਵਾਲ ਇਹ ਹੈ ਕਿ ਪੰਜਾਬ ਦੀ ਆਪਣੀ ਬੋਲੀ ਕਿਉਂ ਨਹੀਂ? ਸੋ ਪੰਜਾਬੀ ਦੇ ਪੜ੍ਹਾਏ ਜਾਣ ਵਾਸਤੇ ਇੱਕ ਲੰਬੀ ਜਸਤਜੂ ਹੈ ਜਿਹੜੇ ਸਾਡੇ ਵੱਡੇ ਕਰਦੇ ਆਏ, ਔਰ ਪਿਛਲੇ ਕੋਈ 8-10 ਸਾਲ ਤੋਂ ਕੰਟੀਨਿਊਸਲੀ ਜਿਹੜਾ ਇਸ ਮੂਵਮੈਂਟ ਨੂੰ ਲੈ ਕੇ ਪੰਜਾਬੀ ਪ੍ਰਚਾਰ, ਪੰਜਾਬੀ ਪੜ੍ਹਾਓ ਤਹਿਰੀਕ ਔਰ ਬਾਕੀ ਜਿਤਨੀਆਂ ਵੀ ਤਨਜ਼ੀਮਾਂ ਇਹਦੇ ਵਿੱਚ ਸ਼ਾਮਿਲ ਹਨ ਉਹ ਚੱਲੀਆਂ ਹਨ। ਔਰ ਉਹਨਾਂ ਦਾ ਮੋਟਿਵ ਇੱਕ ਹੀ ਹੈ ਕਿ ਪੰਜਾਬ ਦੇ ਜ਼ਿਹਨਾਂ ਨੂੰ ਹੋਰ ਦੌਲੇਸ਼ਾਹੀ ਦੇ ਚੂਹਾ ਬਣਾਉਣ ਦੇ ਨਾਲੋਂ ਬਿਹਤਰ ਹੈ ਕਿ ਇਹਨਾਂ ਅੰਦਰ ਫਹਿਮੋ ਫਰਾਸਤ ਪੈਦਾ ਕੀਤੀ ਜਾਵੇ। ਪੰਜਾਬੀ ਪੜ੍ਹਾਈ ਜਾਏਗੀ, ਪੰਜਾਬੀ ਦੇ ਅੰਦਰ ਕੀ ਹੋਏਗਾ? ਇੱਥੋਂ ਦਾ ਲਿਟਰੇਚਰ ਹੋਏਗਾ, ਇੱਥੋਂ ਦੀ ਧਰਤੀ ਦੀ ਗੱਲ ਹੋਏਗੀ, ਇੱਥੋਂ ਦਾ ਉਹ ਡੈਮੋਕ੍ਰੈਟਿਕ ਲੋਕ ਬਿਆਨੀਆ ਹੋਏਗਾ ਜਿਹੜਾ ਸ਼ੁਰੂ ਤੋਂ ਚੱਲਿਆ ਆਉਂਦਾ ਹੈ। ਲੇਕਿਨ ਇਹ ਉਹਨਾਂ ਗਰੁੱਪਾਂ ਨੂੰ ਕਦੀ ਵਾਰੇ ਨਹੀਂ ਖਾਂਦਾ ਜਿਨ੍ਹਾਂ ਨੇ ਮੁਖਤਲਿਫ ਨਜ਼ਰੀਆਤ ਦੇ ਨਾਮ 'ਤੇ ਇੱਥੋਂ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਹੈ, ਇੱਥੋਂ ਦੇ ਬੱਚਿਆਂ ਦਾ ਜ਼ਿਹਨ ਖਰਾਬ ਕਰ ਰਹੇ ਹਨ, ਇੱਕ ਰੱਟਾ ਸਿਸਟਮ 'ਤੇ ਲਾ ਰਹੇ ਹਨ। ਉਹ ਰੱਟਾ ਸਿਸਟਮ ਕ੍ਰੀਏਟਿਵਿਟੀ ਨੂੰ ਖਤਮ ਕਰ ਰਿਹਾ ਹੈ। ਪੰਜਾਬ ਦੇ ਅੰਦਰ ਕ੍ਰੀਏਟਿਵਿਟੀ ਔਰ ਪੰਜਾਬ ਦੀ ਤਰੱਕੀ ਉਦੋਂ ਹੋਏਗੀ ਜਦੋਂ ਪੰਜਾਬੀ ਜ਼ਬਾਨ ਨੂੰ ਪੜ੍ਹਾਇਆ ਜਾਏਗਾ। ਅੱਛਾ ਸਰ, ਮੈਨੂੰ ਗੱਲ ਕਰਦੇ ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਸਮਝਦੇ ਹੋ ਕਿ ਮੌਜੂਦਾ ਜਦੀਦ ਦੌਰ ਦੇ ਵਿੱਚ ਲੋਕਾਂ ਨੂੰ ਸਿਰਫ ਇਸ ਚੀਜ਼ 'ਤੇ ਕਾਇਲ ਕਰਨਾ ਕਿ ਉਹਨਾਂ ਦਾ ਰਾਈਟ ਹੈ, ਉਹਨਾਂ ਨੂੰ ਘਰੋਂ ਚੋਂ ਕੱਢਣਾ? ਤੁਸੀਂ ਜਾਣਦੇ ਹੋ ਕਿ ਇਸ ਟਾਈਮ ਪਾਕਿਸਤਾਨ ਦੇ ਵਿੱਚ ਤਾਰੀਖ ਬੁਲੰਦ ਤਰੀਨ ਸਤ੍ਹਾ ਤੇ ਮਹਿੰਗਾਈ ਹੈ 21%। ਜੀ ਜੀ, ਠੀਕ ਹੈ, ਤੇ ਉਹਦੇ ਉੱਪਰ ਕੋਈ ਬਾਹਰ ਨਹੀਂ ਨਿਕਲ ਰਿਹਾ। ਤੁਹਾਨੂੰ ਲੱਗਦਾ ਕਿ ਜ਼ੁਬਾਨ ਦੇ ਲੋਕ ਬਾਹਰ ਨਿਕਲਣਗੇ? ਬੜਾ ਖੂਬਸੂਰਤ ਸਵਾਲ। ਦੇਖੋ, ਇਸ ਦੀ ਇੱਥੋਂ ਦੀ ਜਿਹੜੀ ਆਵਾਮ ਹੈ ਉਹਨਾਂ ਨੂੰ ਦੌਲੇਸ਼ਾਹੀ ਚੂਹਾ ਜਦੋਂ ਬਣਾ ਦਿੱਤਾ ਗਿਆ ਤੇ ਫਿਰ ਉਹਨਾਂ ਤੇ ਤੁਸੀਂ ਪੈਟਰੋਲ 12 ਰੁਪਏ ਦੀ ਬਜਾਏ ਤੁਸੀਂ 20 ਰੁਪਏ ਵੀ ਉਸ ਨੂੰ ਮਹਿੰਗਾ ਕਰ ਦਿਓਗੇ, ਉਹ ਨਹੀਂ ਉੱਠਣਗੇ।
ਉਹ ਮੁxtਲਿਫ ਗਰੁੱਪਾਂ ਦੇ ਵਿੱਚ ਵੰਡਣਗੇ। ਹੁਣ ਕੀ ਹੋਇਆ ਹੈ, ਇਹਦੇ ਵਿੱਚ ਪੈਟਰੋਲ ਮਹਿੰਗਾ ਹੋਇਆ, ਇੱਕ ਗਰੁੱਪ ਕਹਿੰਦਾ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਮਹਿੰਗਾ ਹੋਇਆ, ਅਪੋਜੀਸ਼ਨ ਕੁਝ ਕਹਿੰਦੀ ਹੈ। ਮਤਲਬ ਇਹ ਲੋਕ ਇਕੱਠੇ ਨਹੀਂ ਹਨ। ਲੋਕਾਂ ਨੂੰ ਇਕੱਠੇ ਕਰਨ ਵਾਸਤੇ ਤੁਹਾਨੂੰ ਲੋਕ ਬਿਆਨੀਏ ਤੇ ਲੋਕਾਂ ਨੂੰ ਲਿਆਉਣਾ ਸੀ। ਤੁਸੀਂ ਉਹ ਲੋਕ ਬਿਆਨੀਆ ਬੋਲੀ ਦੇ ਵਿੱਚੋਂ ਉੱਠਦਾ ਹੈ, ਉਹ ਸੈਂਸ ਬੋਲੀ ਦੇ ਵਿੱਚੋਂ ਉੱਠਦੀ ਹੈ। ਲੋਕਾਂ ਦੇ ਰਾਈਟਸ ਵਾਸਤੇ ਤੁਸੀਂ ਗੈਰ ਜ਼ਬਾਨਾਂ ਦੇ ਵਿੱਚ ਮੂਵਮੈਂਟ ਨਹੀਂ ਚਲਾ ਸਕਦੇ ਕਿਸੇ ਵੀ ਜਗ੍ਹਾ ਤੇ। ਸੋ ਪੰਜਾਬੀ ਪੜ੍ਹਾਈ ਹੁੰਦੀ ਤੇ ਇੱਥੋਂ ਦੇ ਇਸ਼ੂਜ਼ ਦਾ ਪਤਾ ਹੁੰਦਾ ਕਿ ਪੰਜਾਬ ਦੇ ਇਸ਼ੂਜ਼ ਕੀ ਹਨ। ਜਿਹੜਾ ਪੰਜਾਬੀ ਹੈ ਉਹ ਤਾਂ ਰੋਂਦਾ ਹੈ ਅਫਗਾਨਿਸਤਾਨ ਵਾਸਤੇ, ਉਹ ਤਾਂ ਰੋਂਦਾ ਹੈ ਫਲਸਤੀਨ ਵਾਸਤੇ, ਉਹਨਾਂ ਦੀ ਆਪਣੀ ਧਰਤੀ ਕਿਸ ਹੱਦ ਤੱਕ ਬਰਬਾਦ ਕੀਤੀ ਗਈ ਹੈ ਉਹਦੇ ਤੇ ਉਹ ਨਹੀਂ ਬੋਲਦਾ। ਸੋ ਮਸਲਾ ਇਹੀ ਹੈ ਕਿ ਉਹਨਾਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਤਾਂ ਉਹਨਾਂ ਦੇ ਅੰਦਰ ਕੋਈ ਸ਼ਊਰ ਪੈਦਾ ਹੁੰਦਾ, ਕੋਈ ਸੈਂਸ ਪੈਦਾ ਹੁੰਦੀ। ਤਾਂ ਸਰ ਪੰਜਾਬੀ ਦੇ ਵਧਾ ਲਈ ਇਕੱਠ ਹੋਇਆ ਤੇ ਉਹਦੇ ਵਿੱਚ ਇਹ ਤੁਹਾਡਾ ਇੱਕ ਅਮਲੀ ਕਿਰਦਾਰ ਵੀ ਹੈਗਾ ਹੈ, ਤੁਸੀਂ ਸੈਂਕੜੋਂ ਕਿਤਾਬਾਂ ਵੀ ਲਿਖੀਆਂ ਹੈਗੀਆਂ। ਮੈਂ ਸਿਰਫ ਇਹ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਅਗਰ ਅਸੀਂ ਨਿਸਾਬ ਦੇ ਵਿੱਚ ਸ਼ਾਮਿਲ ਕਰ ਵੀ ਲੈਂਦੇ ਹਾਂ ਪੰਜਾਬੀ ਜ਼ੁਬਾਨ ਨੂੰ, ਤੇ ਆਇਆ ਸਾਡੇ ਕੋਲ ਜਦੀਦ ਅਲੂਮ ਦੇ ਤਕਾਜ਼ਿਆਂ ਨਾਲ ਉਹ ਅਲਫਾਜ਼ ਜਾਂ ਉਹ ਕੰਟੈਂਟ ਮੌਜੂਦ ਹੈ ਕਿ ਅਸੀਂ ਬੱਚਿਆਂ ਨੂੰ ਸਾਇੰਸ ਵੀ ਜਿਹੜੀ ਹੈ ਪੰਜਾਬੀ 'ਚ ਪੜ੍ਹਾ ਸਕੀਏ? ਬੜੀ ਮਿਹਰਬਾਨੀ ਜੀ, ਬਹੁਤ ਹੀ ਵਧੀਆ ਸਵਾਲ ਕੀਤਾ ਹੈ। ਅਸੀਂ ਇਸੇ ਮੈਦਾਨ ਦੇ ਵਿੱਚ ਪਹਿਲੇ ਕੰਮ ਕਰਕੇ ਆਏ ਹਾਂ। ਸਾਡੇ ਅਦਾਰੇ ਦਾ ਨਾਮ ਹੀ ਪੰਜਾਬੀ ਸਾਇੰਸ ਬੋਰਡ ਹੈ। ਪੰਜਾਬੀ ਸਾਇੰਸ ਬੋਰਡ ਜਿੱਥੇ ਕੋਰਸ ਨਾਲ ਪੰਜਾਬੀ ਕੋ ਜਿਹੜਾ ਨਿਸਾਬ ਹੈ ਉਹਦੇ ਨਾਲ ਮੁਤਲਕ ਕਿਤਾਬਾਂ ਛਾਪਦਾ ਹੈ, ਉੱਥੇ ਸਾਇੰਸੀ ਇਲੂਮ ਵੀ ਯਾਨੀ ਕਿਤਾਬਾਂ ਜਿਹੜੀਆਂ ਨੇ ਖੁਦ ਮੇਰੀਆਂ ਆਪਣੀਆਂ 8 ਕਿਤਾਬਾਂ ਮੁxtਲਿਫ ਸਾਇੰਸ ਜੈਸੇ ਕੈਮਿਸਟਰੀ, ਫਿਜ਼ਿਕਸ ਵੀ ਇੱਕ ਦੋਸਤ ਨੇ ਸਾਡੇ ਨੇ ਲਿਖੀ ਹੈ, ਮੇਰੀ ਬਾਇਓਲੋਜੀ ਹੈ, ਫਿਰ ਰੇਡਾਰ ਦੇ ਵਾਲੇ ਨਾਲ ਕਿਤਾਬ ਹੈ, ਉਹ ਤਾਂ ਹਰ ਕੋਰਸ ਵਿੱਚ ਵੀ ਹੁਣ ਜਿਹੜੀ ਪੜ੍ਹਾਈ ਜਾਂਦੀ ਹੈ ਉਹਦਾ ਇੱਕ ਆਰਟੀਕਲ, ਤੇ ਮੁxtਲਿਫ ਸਾਇੰਸੀ ਮੌਜ਼ੂਆਤ, ਮੈਡੀਕਲ, ਇੰਜੀਨੀਅਰਿੰਗ ਜਾਂ ਦੁਨੀਆ ਦੇ ਜਦੀਦ ਤਰੀਨ ਅਲੂਮ ਜਿਹੜੇ ਨੇ। ਕੰਪਿਊਟਰ ਬਾਰੇ ਮੇਰੀ ਕਿਤਾਬ ਹੈ, ਹਿਸਾਬ ਇੱਕ ਕਿਤਾਬ ਦਾ ਨਾਂ ਹੈ, ਇੱਕ ਹਿਸਾਬ ਕਿਤਾਬ ਹੈ। ਬਾਲਗਾਂ ਨੇ ਅਗਰ ਹਿਸਾਬ ਸਮਝਣਾ ਆਪਣੇ ਯਾਨੀ ਕੰਮਕਾਜ ਚਲਾਉਣ ਦੇ ਵਾਲੇ ਨਾਲ, ਤੇ ਪੂਰੀ ਤਿਆਰੀ ਨਾਲ ਅਸੀਂ ਬੈਠੇ ਹਾਂ। ਸਿਰਫ ਹੁਣ ਢਿੱਲੇ ਤੇ ਸਰਕਾਰ ਵੱਲੋਂ ਹੈ, ਉਹ ਜੈਸੇ ਹੀ ਜਿਹੜਾ ਹੈ ਉਹ ਇਹਦੀ ਨਫਾਜ਼ ਕਰਦੇ ਨੇ ਪੰਜਾਬੀ ਦੀ, ਅਸੀਂ ਉਹਨਾਂ ਦੀ ਹੈਲਪ ਕਰਨ ਲਈ ਤਿਆਰ ਹਾਂ। ਸਾਡੇ ਕੋਲ ਕਿਤਾਬਾਂ ਤਿਆਰ ਨੇ, ਜਦੋਂ ਤੱਕ ਉਹਨਾਂ ਦਾ ਨਿਸਾਬ ਬਣਨਾ ਉਹ ਸਾਡੀਆਂ ਕਿਤਾਬਾਂ ਲਾ ਲੈਣ, ਫਿਰ ਜਦੋਂ ਬਾਅਦ ਵਿੱਚ ਉਹਨਾਂ ਦਾ ਬਣੇਗਾ ਉਹ ਪੜ੍ਹਾਉਂਦੇ ਰਹਿਣ। ਯਾਨੀ ਅਸੀਂ ਹਰ ਹਾਲ ਵਿੱਚ ਹਰ ਆਪਸ਼ਨ, ਹਰ ਸਹੂਲਤ ਪੰਜਾਬੀ ਨੂੰ ਦੇਣਾ ਚਾਹੁੰਦੇ ਹਾਂ ਕਿ ਪੰਜਾਬੀ ਜਿਹੜੀ ਉਹ ਲਾਗੂ। ਜੀ ਸਾਡੇ ਨਾਲ ਜੁੜ ਚੁੱਕੇ ਨੇ ਇਕਬਾਲ ਕੈਸਰ ਸਾਹਿਬ, ਪੰਜਾਬੀ ਖੋਜਗੜ੍ਹ ਦੇ ਕਰਤਾ ਧਰਤਾ ਨੇ, ਤੇ ਪੰਜਾਬੀ ਖੋਜਗੜ੍ਹ ਦੇ ਵਿੱਚ ਜਿਹੜੀ ਸਭ ਤੋਂ ਉਮਦਾ ਚੀਜ਼ ਅਸੀਂ ਇਹਨਾਂ ਦੇ ਨਾਲ ਇੰਟਰਵਿਊ ਵੀ ਕਰ ਚੁੱਕੇ ਸੀ, ਉਹਦੇ ਉੱਪਰ ਰਿਸਰਚ ਹੁੰਦੀ ਹੈ, ਉੱਥੇ ਪੰਜਾਬੀ ਜ਼ੁਬਾਨ ਦੇ ਵਧਾ ਲਈ ਗੱਲਬਾਤ ਹੁੰਦੀ ਹੈ ਤੇ ਟੈਕਨੀਕਲੀ ਤੌਰ ਤੇ ਚੀਜ਼ਾਂ ਨੂੰ ਵੇਖਿਆ ਜਾਂਦਾ ਹੈ। ਤੇ ਅੱਜ ਦੇ ਹਵਾਲੇ ਨਾਲ ਸਰ ਕੀ ਹਾਲ ਚਾਲ? ਜੀ ਮੈਂ ਬਿਲਕੁਲ ਠੀਕ ਜੀ। ਅੱਛਾ ਸਰ, ਸਭ ਤੋਂ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਕਿ ਅੱਜ ਦੇ ਹਵਾਲੇ ਨਾਲ ਤੁਸੀਂ ਇਸ ਇਵੈਂਟ ਨੂੰ ਕਿੱਦਾਂ ਦੇਖਦੇ ਹੋ? ਜੀ ਇਹ ਇਵੈਂਟ ਬਹੁਤ ਅਹਿਮ ਇਵੈਂਟ ਹੈਗਾ। ਪਾਕਿਸਤਾਨ ਦੇ ਅੰਦਰ ਜਿਹੜੀ ਅਦਲੀਆ ਹੈ, ਜਿਹੜੇ ਅਦਾਲਤ ਹੈ, ਉਹਨਾਂ ਨੇ ਸੁਪਰੀਮ ਕੋਰਟ ਵੀ ਆਰਡਰ ਕਰ ਚੁੱਕਿਆ ਹੈ ਔਰ ਹਾਈ ਕੋਰਟ ਲਾਹੌਰ, ਪੰਜਾਬ ਹਾਈ ਕੋਰਟ ਜਿਹੜਾ ਹੈ ਉਹ ਵੀ ਆਰਡਰ ਕਰ ਚੁੱਕਿਆ ਹੈ ਕਿ ਜਿਹੜੀਆਂ ਸਾਡੀਆਂ ਲੋਕਲ ਜ਼ਬਾਨਾਂ ਨੇ ਉਹਨਾਂ 'ਚ ਮਾਦਰੀ ਜ਼ਬਾਨਾਂ ਦੇ ਵਿੱਚ ਬੱਚਿਆਂ ਨੂੰ ਤਾਲੀਮ ਦਿੱਤੀ ਜਾਏ ਔਰ ਉਹਦਾ ਬੰਦੋਬਸਤ ਕੀਤਾ ਜਾਵੇ। ਲੇਕਿਨ ਸਾਡੀਆਂ ਅਸੈਂਬਲੀਆਂ 'ਚ ਬੈਠੇ ਮੈਂਬਰਾਂ ਤਮਾਮ ਪਾਰਟੀਆਂ ਦੇ ਜਿਹੜੇ ਨੇ ਉਹਨਾਂ ਨੂੰ ਜਦੋਂ ਤੱਕ ਆਪਣੇ ਅਸਲ ਬਜ਼ੁਰਗਾਂ ਤੋਂ ਇਜਾਜ਼ਤ ਨਹੀਂ ਮਿਲਦੀ ਉਸ ਵਕਤ ਤੱਕ ਉਹ ਨਹੀਂ ਕਰਨਗੇ। ਸੋ ਸਾਡੀ ਕੋਸ਼ਿਸ਼ ਇਹ ਕੀ ਹੈ ਕਿ ਅਸੀਂ ਉਹਨਾਂ ਨੂੰ ਕਹੀਏ ਕਿ ਅਦਲੀਆ ਇੱਕ ਬਹੁਤ ਵੱਡਾ ਕਾਬਿਲ ਇਹਤਰਾਮ ਅਦਾਰਾ ਹੈ, ਉਹਨੇ ਜੋ ਹੁਕਮ ਕੀਤਾ ਹੈ ਉਹਨੂੰ ਮੰਨੋ ਔਰ ਉਹਦੇ 'ਤੇ ਅਮਲ ਕਰਦੇ ਹੋਇਆ ਆਇਨ, ਕਾਨੂੰਨ ਔਰ ਅਦਾਲਤ ਦਾ ਇਹਤਰਾਮ ਕਰੋ। ਔਰ ਪੰਜਾਬੀ ਕੀ ਪਾਕਿਸਤਾਨ ਦੀਆਂ ਤਮਾਮ ਜਿਹੜੀਆਂ ਜ਼ਬਾਨਾਂ ਨੇ, ਜਿਹੜੀਆਂ ਪਾਕਿਸਤਾਨ ਦੀਆਂ ਨੈਸ਼ਨਲ ਕੌਮੀ ਜ਼ਬਾਨਾਂ ਨੇ, ਸੱਚੀ ਮੁੱਚੀ ਕੌਮ ਦੀਆਂ ਜ਼ਬਾਨਾਂ ਨੇ, ਉਹਨਾਂ ਨੂੰ ਲਾਗੂ ਕਰੋ। ਸਰ ਤੁਸੀਂ ਇਸ ਜ਼ਬਾਨ ਲਈ ਅਮਲੀ ਤੌਰ ਤੇ ਕੰਮ ਕਰ ਰਹੇ ਹੋ, ਮੈਂ ਸਮਝਦਾ ਤੁਸੀਂ ਇਸ ਜ਼ਬਾਨ ਦੇ ਸਰਜਨ ਵੀ ਹੋ, ਤੇ ਤੁਸੀਂ ਕੀ ਸਮਝਦੇ ਹੋ ਕੋਈ ਕਿਸੇ ਇਨਕਲਾਬ ਦੀ ਲੋੜ ਹੈਗੀ ਹੈ? ਇਹ ਕਿੱਡਾ ਲੰਬਾ ਪ੍ਰੋਸੈਸ ਹੈ, ਕਿੱਡੀ ਲੰਬੀ ਸਟਰਗਲ ਹੈ, ਇਹ ਕਦੋਂ ਹੋਏਗਾ? ਜੀ ਇਹਦੇ 'ਚ ਕਿਸੇ ਇਨਕਲਾਬ ਦੀ ਲੋੜ ਨਹੀਂ ਹੈਗੀ, ਇਹਦੇ 'ਚ ਲੋੜ ਹੈਗੀ ਹੈ ਉਸ ਸੋਚ ਨੂੰ ਬਦਲਣ ਦੀ ਜਿਹੜਾ ਪਾਲਿਸੀ ਬਣਾ ਰਿਹਾ ਹੈ, ਪਾਲਿਸੀ ਮੇਕਰਸ ਜਿਹੜੇ ਨੇਗੇ, ਔਰ ਉਸ ਉਹਨਾਂ ਲੋਕਾਂ ਦੀ ਜਿਹੜੇ ਲੋਕ ਇਹ ਅਸਲ ਦੇ ਵਿੱਚ ਇੱਥੋਂ ਦੇ ਹੁਕਮਰਾਨ ਨੇ, ਜਿਹੜੇ ਅਸਲ ਹੁਕਮਰਾਨ ਨੇ, ਉਹਨਾਂ ਦੀ ਸੋਚ ਨੂੰ ਬਦਲਣ ਦਾ ਮਸਲਾ ਹੈ ਔਰ ਉਹ ਆਪਣੀ ਸੋਚ ਬਦਲਣ ਵਾਸਤੇ ਤਿਆਰ ਨਹੀਂ, ਕਿਉਂਕਿ ਉਹਨਾਂ ਦੇ ਬੱਚੇ ਇਸ ਮੁਲਕ 'ਚ ਨਹੀਂ ਹੈਗੇ, ਉਹਨਾਂ ਦੇ ਬੱਚੇ ਤੇ ਬਾਹਰ ਪੜ੍ਹ ਰਹੇ ਨੇ, ਉਹਨਾਂ ਦੇ ਬਹੁਤ ਕੁਝ ਹੈਗਾ। ਜਿਹੜੇ ਇੱਥੋਂ ਦੇ ਬੱਚੇ ਨੇ ਜਿਨ੍ਹਾਂ ਨੇ ਇਸ ਧਰਤੀ 'ਤੇ ਰਹਿਣਾ ਹੈ, ਇੱਥੇ ਜੰਮਣਾ ਹੈ, ਇੱਥੇ ਮਰਨਾ ਹੈ, ਇਹ ਉਹਨਾਂ ਦਾ ਮਸਲਾ ਹੈ ਔਰ ਉਹਨਾਂ ਨੂੰ ਉਹ ਬੱਚੇ ਨਹੀਂ ਸਮਝਦੇ, ਉਹ ਉਹਨਾਂ ਨੂੰ ਇਸ ਧਰਤੀ ਦੇ ਕੀੜੇ ਮਕੌੜੇ ਸਮਝਦੇ ਨੇ। ਤਾਂ ਇਸ ਵਾਸਤੇ ਇਹ ਜ਼ਰੂਰੀ ਹੈ ਕਿ ਸਾਨੂੰ ਸਾਡੀ ਸ਼ਨਾਖਤ
ਸਾਨੂੰ ਸਾਡੀ ਸਿਹਾਨ ਦਿੱਤੀ ਜਾਵੇ, ਸਾਨੂੰ ਸਾਡੀ ਜ਼ਬਾਨ ਦਾ ਹੱਕ ਦਿੱਤਾ ਜਾਵੇ ਕਿ ਅਸੀਂ ਦੁਨੀਆ ਦੇ ਵਿੱਚ ਕਹਿ ਸਕੀਏ ਕਿ ਅਸੀਂ ਇੱਕ ਅਮੀਰ ਔਰ ਵੱਡੀ ਜ਼ਬਾਨ ਦੇ ਮਾਲਕ ਹੈਗੇ।